ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਉਹਨਾਂ ਦੋ ਆਗੂਆਂ ਦੇ ਬਾਰੇ ਜਿਨ੍ਹਾਂ ਦੀ ਹੋਛੀ ਰਾਜਨੀਤੀ ਨੂੰ ਪੰਜਾਬੀਆਂ ਨੇ ਚੰਗਾ ਨਕਾਰਿਆ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਹਨਾਂ ਦੀ ਆਲੋਚਨਾ ਕੀਤੀ ਤੇ ਲਾਹਨਤਾਂ ਵੀ ਪਾਈਆਂ ਨੇ। ਗੱਲਬਾਤ ਕਰਾਂਗੇ ਲੰਘੇ ਦਿਨੀ ਜਿਹੜਾ ਫੋਟੋ ਸ਼ੇਅਰ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜਿਹਦੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲ ਕਰਦਿਆਂ ਸੁਖਬੀਰ ਸਿੰਘ ਬਾਦਲ ਦੀ ਇੱਕ ਪੁਰਾਣੀ ਫੋਟੋ ਹੋਲੀ ਖੇਡਦਿਆਂ ਦੀ ਫੋਟੋ ਵਾਇਰਲ ਕੀਤੀ ਸੀਗੀ ਤੇ ਉਸ ਫੋਟੋ ਦੇ ਉੱਤੇ ਜਿਹੜਾ ਹੈਡਰ ਉਹਨਾਂ ਨੇ ਲਿਖਿਆ ਸੀਗਾ, ਆ ਜਨਾਬ ਅੱਜ ਕੱਲ੍ਹ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ, ਨਹੀਂ ਉਹ ਲੱਭਣੇ ਲਾਲ ਗਵਾਚਿਓ ਮਿੱਟੀ ਨਾ ਫਰੋਲ ਜੋਗੀਆ। ਇਹਦੇ ਉਲਟਾ ਜਵਾਬ ਦੇ ਵਿੱਚ ਸੁਖਬੀਰ ਬਾਦਲ ਨੇ ਜਿਹੜੀ ਫੋਟੋ ਪਾਈ ਸੀ ਤਾਂ ਵੀਡੀਓ ਪਾਈ ਸੀ, ਉਹਦੇ ਵਿੱਚ ਉਹਨਾਂ ਨੇ ਹੈਡਰ ਲਿਖਿਆ, ਅੱਜ ਕੱਲ੍ਹ ਸਟੇਟ ਇਹਨਾਂ ਦੇ ਹੱਥ ਦੇ ਵਿੱਚ ਹੈ, ਸਟੇਜ ਤੇ ਸਟੇਟ ਦੇ ਵਿੱਚ ਬਹੁਤ ਫਰਕ ਹੁੰਦਾ, ਡਰਾਈਵਰ ਹੋਵੇ ਸ਼ਰਾਬੀ ਦਾਰੂਬਾਜ਼ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਇਹ ਦੋਨਾਂ ਜਿਹੜੀਆਂ ਹਸਤੀਆਂ ਨੇ, ਇੱਕ ਮੌਜੂਦਾ ਮੁੱਖ ਮੰਤਰੀ ਨੇ, ਇੱਕ ਸਾਬਕਾ ਉਪ ਮੁੱਖ ਮੰਤਰੀ ਨੇ, ਇਹਨਾਂ ਨੇ ਜੋ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਜੋ ਟਕੋਰਾਂ ਜਾਂ ਇੱਕ ਦੂਜੇ ਬਾਰੇ ਜੋ ਲਿਖਿਆ, ਲੋਕਾਂ ਨੇ ਇਹਨਾਂ ਨੂੰ ਧੜੱਲੇ ਦੇ ਨਾਲ ਇਸ ਚੀਜ਼ ਦੀ ਆਲੋਚਨਾ ਕੀਤੀ। ਭਗਵੰਤ ਮਾਨ ਨੇ ਜਿਹੜੀ ਪੋਸਟ ਪਾਈ ਉਹਦੇ 'ਤੇ 7000 ਦੇ ਕਰੀਬ ਕਮੈਂਟ ਨੇ ਤੇ 493 ਸ਼ੇਅਰਸ ਨੇ। ਸੁਖਬੀਰ ਬਾਦਲ ਨੇ 6200 ਕਮੈਂਟ ਨੇ ਉਸ ਪੋਸਟ ਦੇ ਉੱਤੇ ਤੇ 5500 ਤੋਂ ਵੱਧ ਸ਼ੇਅਰ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਨਾਂ ਦੋਵਾਂ ਹਸਤੀਆਂ ਦੀ ਕਹਿ ਲਓ ਜਾਂ ਇਹਨਾਂ ਦੋਵਾਂ ਲੀਡਰਾਂ ਦੇ ਸਮਰਥਕ ਵੀ ਇਹਨਾਂ ਪੋਸਟਾਂ 'ਤੇ ਵੱਡੀ ਗਿਣਤੀ ਦੇ ਵਿੱਚ ਹੋਣਗੇ, ਪਰ ਪੰਜਾਬੀਆਂ ਨੇ ਵੱਡੀ ਗਿਣਤੀ ਦੇ ਵਿੱਚ ਦੋਨਾਂ ਧਿਰਾਂ ਨੂੰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰ ਲੈਂਦੇ ਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜਿਹੜੀ ਫੋਟੋ ਤੁਸੀਂ ਪਾਈ ਹੈ ਅਸਲ ਦੇ ਵਿੱਚ 6-7 ਸਾਲ ਪੁਰਾਣੀ ਹੈ ਔਰ ਸਿੱਖ ਮਸਲਿਆਂ ਦੇ ਮੁਦਈ ਤੁਸੀਂ ਹੋਣ ਦੀ ਗੱਲ ਕਰਦੇ ਹੋ ਤਾਂ ਬਿਲਕੁਲ ਉਹਨਾਂ ਨੂੰ ਤਾਂ ਜਨਤਾ ਨੇ ਨਕਾਰ ਦਿੱਤਾ ਵਾ। ਤੁਸੀਂ ਉਸ ਰਾਜਨੀਤੀ ਨੂੰ ਨਿੰਦ ਕੇ ਭੰਡ ਕੇ ਉਹਦੇ ਉੱਤੇ ਆਪਣੇ ਜਿਹੜੇ ਦਾਅਵੇ ਪੇਸ਼ ਕਰਕੇ ਲੋਕਾਂ ਤੋਂ ਮੌਕਾ ਲਿਆ ਵਾ ਔਰ ਲੋਕਾਂ ਨੇ ਤਾਂ ਅਕਾਲੀ ਦਲ ਨੂੰ ਸਜ਼ਾ ਦੇ ਦਿੱਤੀ ਹੈ। ਜੇ ਤੁਸੀਂ ਉਹਨਾਂ ਦੇ ਸਿੱਖ ਕਿਰਦਾਰ ਦੀ ਗੱਲ ਕਰ ਰਹੇ ਹੋ ਤੇ ਬਹਿਬਲ ਕਲਾਂ, ਬਰਗਾੜੀ, ਕੋਟਪੂਰਾ ਗੋਲੀकांड ਜੋ ਵੀ ਵਾਪਰਿਆ ਸੀ ਉਸ ਮਸਲੇ ਨੂੰ ਲੈ ਕੇ ਅੱਜ ਵੀ ਬਾਦਲ ਪਰਿਵਾਰ ਕਟਹਿਰੇ ਦੇ ਵਿੱਚ ਖੜਦਾ ਹੈ। ਲਾਪਤਾ ਪਾਵਨ ਸਰੂਪਾਂ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਜੋ ਚਾਰਜਿੰਗਾਂ ਅੱਜ ਉਹ ਕਰ ਰਹੇ ਨੇ ਤੇ ਜੋ ਬੀਤੇ ਸਮੇਂ 'ਚ ਉਹਨਾਂ ਤੋਂ ਪਾਵਰ ਦੇ ਵਿੱਚ ਰਹਿੰਦੀਆਂ ਨਹੀਂ ਹੋਈਆਂ ਤਾਂ ਅੱਜ ਉਹ ਆਲੋਚਨਾ ਚੱਲ ਰਹੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਡੇਰਾ ਸਿਰਸਾ ਨੂੰ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਜਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ ਦੇ ਵਿੱਚ ਅਨੇਕਾਂ ਮਾਮਲਿਆਂ ਦੇ ਵਿੱਚ ਅਕਾਲੀ ਦਲ ਨੂੰ ਘੇਰਾ ਪੈਂਦਾ ਪੰਥਕ ਲੋਕਾਂ ਵੱਲੋਂ, ਪੰਥ ਪ੍ਰਸਤ ਲੋਕਾਂ ਦੇ ਵੱਲੋਂ, ਤਾਂ ਉਹ ਅੱਜ ਵੀ ਉਹ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਔਰ ਇਹਦੇ ਦੇਖੋ ਜੋ ਵੀ ਬੰਦਾ ਆਪਣੇ ਪਰਿਵਾਰ ਦੇ ਨਾਲ ਤਿਉਹਾਰ ਮਨਾ ਰਿਹਾ ਵਾ, ਭਾਵੇਂ ਉਹ ਮੁੱਖ ਮੰਤਰੀ ਹੈ, ਭਾਵੇਂ ਉਪ ਮੁੱਖ ਮੰਤਰੀ, ਚਾਹੇ ਕੋਈ ਵੀ ਹੈ, ਉਹਨੂੰ ਆਜ਼ਾਦੀ ਹੈ, ਪਰ ਠੀਕ ਹੈ ਇੱਥੇ ਇੰਨੀ ਕੁ ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਬਾਦਲ ਸਾਹਿਬ ਨੂੰ ਆਪਣੇ ਸਿੱਖੀ ਸਰੂਪ ਬਾਰੇ ਥੋੜ੍ਹਾ ਜਿਹੜਾ ਧਿਆਨ ਸੀ ਉਹ ਜ਼ਰੂਰ ਕਰਨਾ ਚਾਹੀਦਾ ਸੀ। ਉਹ ਸਿਰ ਢੱਕ ਲੈਂਦੇ ਜਾਂ ਪਰਨਾ, ਜਿਵੇਂ ਆਪਾਂ ਮਲਵਈ ਭਾਸ਼ਾ ਦਾ ਇੱਕ ਸ਼ਬਦ ਹੈ ਸਾਫਾ ਪਰਨਾ, ਉਹ ਬੰਨ੍ਹ ਲੈਂਦੇ ਤਾਂ ਉਹ ਸ਼ਾਇਦ ਉਹ ਵਧੀਆ ਹੋਣਾ ਸੀਗਾ। ਪਰ ਕੀ ਮੁੱਖ ਮੰਤਰੀ ਦਾ ਕੰਮ ਇਹ ਆ ਕਿ ਉਹ ਚੱਕ ਕੇ ਪੁਰਾਣੀਆਂ ਤਸਵੀਰਾਂ ਅੱਜ ਤੋਂ 7 ਸਾਲ ਪਹਿਲਾਂ ਵੀ 6 ਸਾਲ ਪਹਿਲਾਂ ਵੀ ਤੁਸੀਂ ਇਹਨਾਂ ਵੀਡੀਓ ਉੱਤੇ ਹੀ ਟਕੋਰਾਂ ਕਰਦੇ ਸੀ, ਤੰਜ਼ ਕਰਦੇ ਸੀ ਇਹਨਾਂ ਤਸਵੀਰਾਂ ਉੱਤੇ, ਅੱਜ ਫਿਰ ਤੁਸੀਂ ਉਹਨਾਂ ਤਸਵੀਰਾਂ 'ਤੇ ਹੀ ਖੜ੍ਹੇ ਹੋ, ਤਾਂ ਫਿਰ ਤੁਹਾਡੀ ਰਾਜਨੀਤੀ ਬਦਲੀ ਕੀ? ਇਹਨਾਂ ਲੋਕਾਂ ਨੂੰ ਨਿੰਦ ਕੇ, ਇਹਨਾਂ ਲੋਕਾਂ ਨੂੰ ਭੰਡ ਕੇ, ਔਰ ਤੁਸੀਂ ਉਦੋਂ ਗੱਲਾਂ ਕਰਦੇ ਹੁੰਦੇ ਸੀਗੇ ਕਿ ਕਿੱਕਲੀ ਵੀ ਪਾਉਂਦੇ ਰਹੇ ਹੋ ਨਸ਼ੇ ਦੇ ਮਾਮਲੇ ਦੇ ਵਿੱਚ, ਤੇ ਅੱਜ ਕੱਲ੍ਹ ਨਸ਼ਾ ਕਿੱਥੇ ਹੈ? ਮਾਨਸਾ ਦੇ ਵਿੱਚ ਧਰਨਾ ਲੱਗਿਆ, ਤੁਸੀਂ ਜਾਓ ਮਾਨਸਾ, ਉੱਥੇ ਲੋਕਾਂ ਦੀ ਗੱਲ ਸੁਣੋ। ਜੇਕਰ ਸੰਜੇ ਸਿੰਘ ਦੇ ਧਰਨੇ 'ਤੇ ਤੁਸੀਂ ਦਿੱਲੀ ਜਾ ਸਕਦੇ ਹੋ ਤੇ ਮਾਨਸਾ ਤਾਂ ਉਸ ਤੋਂ ਉਰੇ ਹੈ ਨਾ ਮਾਨ ਸਾਹਿਬ, ਉੱਥੇ ਤੁਹਾਨੂੰ ਜਾਣਾ ਚਾਹੀਦਾ। ਔਰ ਦੂਜੀ ਗੱਲ, ਤੁਸੀਂ ਕਿੱਕਲੀ ਪਾਉਂਦੇ ਰਹੇ ਹੋ, ਤੁਸੀਂ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਦੀ ਗੱਲ ਕਰਦੇ ਰਹੇ ਹੋ, ਤੁਸੀਂ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰਦੇ ਰਹੇ ਹੋ, ਤੁਸੀਂ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਦੀ ਗੱਲ ਕਰਦੇ ਰਹੇ ਹੋ, ਤੇ ਅੱਜ ਉਹ ਮੁੱਦੇ ਕਿੱਥੇ ਨੇ? ਉਹਨਾਂ ਮੁੱਦਿਆਂ ਨੂੰ ਤੁਹਾਡੀ ਸਰਕਾਰ ਨੇ ਕਿੰਨਾ ਕੁ ਹੱਲ ਕੀਤਾ ਹੈ? ਜੇ ਅੱਜ ਤੋਂ 6-7 ਪਹਿਲਾਂ ਸਰਿੰਜਾਂ ਟੀਕਿਆਂ ਨਾਲ ਨੌਜਵਾਨ ਮਰ ਰਹੇ ਸੀ ਤਾਂ ਕੀ ਉਹ ਸਿਲਸਿਲਾ ਰੁਕ ਗਿਆ ਵਾ? ਤੁਸੀਂ ਆਪਣੇ ਆਪ ਤੋਂ ਸਵਾਲ ਪੁੱਛੋ। ਔਰ ਰਹੀ ਗੱਲ ਇਹ ਕਿ ਕੀ ਇੱਕ ਮੁੱਖ ਮੰਤਰੀ ਦਾ ਕੰਮ ਇਹ ਹੈ ਕਿ ਉਹ ਵਿਰੋਧੀ ਧਿਰਾਂ ਦੇ ਉੱਤੇ ਚਿੱਕੜ ਉਛਾਲੀ ਕਰਦਾ ਰਹੇ? ਤੁਸੀਂ ਹਰ ਵਾਰ ਇੱਕ ਨਵਾਂ ਜਿਹੜਾ ਮਸਲਾ ਵਾ ਗੱਲ ਦੇ ਵਿੱਚ ਪਾ ਲੈਂਦੇ ਹੋ। ਪਹਿਲਾਂ ਤੁਸੀਂ ਸੁਖਪਾਲ ਖਹਿਰੇ ਦੇ ਨਾਲ ਉਹਨੇ ਤੁਹਾਨੂੰ ਜਵਾਬ ਦਿੱਤਾ, ਫਿਰ ਮਨਪ੍ਰੀਤ ਬਾਦਲ ਦੇ ਨਾਲ, ਫਿਰ ਸੁਖਬੀਰ ਬਾਦਲ ਦੇ ਨਾਲ ਤੁਸੀਂ ਆਡਾ ਲਾ ਲਿਆ ਵਾ। ਔਰ ਇਹਨਾਂ ਹੀ ਆਡਿਆਂ ਦੀ ਆੜ ਦੇ ਵਿੱਚ ਕਹਿ ਰਹੇ ਨੇ ਕਿ ਤੁਸੀਂ ਪੰਥ ਦੇ ਨਾਲ ਵੀ ਪੰਗਾ ਲੈ ਰਹੇ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ। ਇਹ ਤੁਹਾਡੇ ਵਿਰੋਧੀ ਇਲਜ਼ਾਮ ਲਾਉਂਦੇ ਨੇ। ਸੋ ਤੁਹਾਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਤੁਹਾਨੂੰ ਤਾਂ ਮੌਕਾ ਮਿਲਿਆ ਵਾ ਕਿਉਂਕਿ ਲੋਕਾਂ ਨੇ ਇਹਨਾਂ ਲੋਕਾਂ ਨੂੰ ਨਕਾਰ ਦਿੱਤਾ ਵਾ, ਇਹਨਾਂ ਨੂੰ ਘਰੇ ਬਿਠਾ ਦਿੱਤਾ ਵਾ। ਇਹਨਾਂ ਦੀ ਇਤਿਹਾਸਕ ਹਾਰ ਹੋਈ ਹੈ। ਕਦੇ 93 ਸੀਟਾਂ ਦੇ ਨਾਲ 93 ਸੀਟਾਂ ਦੇ ਨਾਲ ਸਰਕਾਰ ਚਲਾਉਣ ਵਾਲਾ ਅਕਾਲੀ ਦਲ, 25 ਸਾਲਾਂ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ ਅੱਜ 3 ਤੇ ਸਿਮਟ ਕੇ ਰਹਿ ਗਿਆ ਵਾ। ਉਹਨਾਂ ਕੋਲੇ 2 ਅੰਕੜੇ ਵੀ ਨਹੀਂ, ਦਹਾਈ ਤੋਂ ਪਾਰ ਵੀ ਨਹੀਂ ਉਹ ਜਾ ਸਕੇ। ਸੋ ਕਿਉਂ? ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਲਏ, ਤਾਂ ਕਰਕੇ ਉਹਨਾਂ ਨੇ ਤੁਹਾਨੂੰ ਮੌਕਾ ਦਿੱਤਾ ਔਰ ਤੁਸੀਂ ਇਹਨਾਂ ਮੌਕਿਆਂ ਨੂੰ ਖੂਬ ਬੜੇ
ਸ਼ਾਨਦਾਰ ਤਰੀਕੇ ਦੇ ਨਾਲ ਇਹਨਾਂ ਮੌਕਿਆਂ ਨੂੰ ਬੋਚਿਆ ਔਰ ਸੱਤਾ ਅੱਜ ਤੁਹਾਡੇ ਹੱਥ ਦੇ ਵਿੱਚ ਹੈ। ਸੋ ਫੋਟੋਆਂ ਸ਼ੇਅਰ ਕਰਨਾ ਇਹ ਤੁਹਾਡਾ ਕੰਮ ਨਹੀਂ ਗਾ। ਰਹੀ ਗੱਲ ਸੁਖਬੀਰ ਸਿੰਘ ਬਾਦਲ ਦੀ, ਔਰ ਜਿੱਥੇ ਤੁਸੀਂ ਤੰਜ਼ ਕੀਤਾ ਆ ਜਨਾਬ, ਅੱਜ ਕੱਲ੍ਹ ਸਿੱਖ ਮਸਲਿਆਂ ਦੇ ਮੁੱਦੇ ਹੀ ਬਣੇ ਹੋਏ ਨੇ। ਸਿੱਖ ਮਸਲੇ ਤਾਂ ਹਾਲੇ ਵੀ ਉਵੇਂ ਦੇ ਉਵੇਂ ਖੜੇ ਨੇ। ਤੁਸੀਂ ਦੱਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ? ਤੁਸੀਂ ਦੱਸੋ ਕਿ ਜਿਹੜੇ ਲੋਕਾਂ ਦੇ ਉੱਤੇ ਨਜਾਇਜ਼ NSA ਲਾਉਣ ਦੇ ਤੁਹਾਡੇ 'ਤੇ ਦੋਸ਼ ਲੱਗਦੇ ਨੇ, ਤੁਸੀਂ ਉਹਦੇ 'ਤੇ ਕੀ ਕਰ ਰਹੇ ਹੋ? ਤੁਸੀਂ ਦੱਸੋ ਲੋਕਾਂ ਨੂੰ ਕਿ ਜਿਹੜੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਤੁਸੀਂ ਕਿੱਥੇ ਖੜੇ ਹੋ? ਤੁਹਾਡੀ ਸਰਕਾਰ 'ਤੇ ਇਲਜ਼ਾਮ ਲੱਗਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਮੋਹਾਲੀ ਦੇ ਵਿੱਚ ਲੱਗਿਆ ਸੀ, ਉਸ ਮੋਰਚੇ ਨੂੰ ਤੁਸੀਂ ਖਦੇੜ ਦਿੱਤਾ। ਤੁਸੀਂ ਦੱਸੋ ਬਾਈਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਤੁਹਾਡੀ ਸਰਕਾਰ ਕਿੱਥੇ ਖੜੀ ਹੈ? ਸੋ ਸਿੱਖ ਮਸਲੇ ਜਿਉਂਦੇ ਤਿਉਂ ਨੇ। ਉਲਟਾ ਸਿੱਖ ਮਸਲਿਆਂ ਦੇ ਵਿੱਚ ਤਾਂ ਤੁਸੀਂ ਹੁਣ ਖੁਦ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੇ ਹੋ ਗੁਰਦੁਆਰਾ ਐਕਟ ਦੇ ਵਿੱਚ ਸੁਧਾਰ ਕਰਨ ਦੇ ਮਾਮਲੇ ਦੇ ਨਾਲ। ਬੇਸ਼ੱਕ ਲੋਕਾਂ ਦੀ ਬਹੁਤ ਵੱਡੀ ਨਾਰਾਜ਼ਗੀ PTC ਦੇ ਨਾਲ, ਬਾਦਲ ਪਰਿਵਾਰ ਦੇ ਨਾਲ ਹੈ, ਪਰ ਲੋਕ ਇਸ ਆੜ ਦੇ ਹੇਠ ਲੋਕ ਤੁਹਾਡੀ ਜਿਹੜੀ ਐਕਟ ਦੇ ਵਿੱਚ ਸੋਧ ਕਰਨ ਦੀ ਗੱਲ ਆ ਉਹਨੂੰ ਪੰਥ ਦੇ ਕੰਮਾਂ ਦੇ ਵਿੱਚ ਦਖਲ ਮੰਨ ਰਹੇ ਨੇ। ਔਰ ਜਿਨ੍ਹਾਂ ਲੋਕਾਂ ਨੂੰ ਤੁਸੀਂ ਨਿੰਦਦੇ ਸੀ, ਤੁਸੀਂ ਭੰਡਦੇ ਸੀ, ਤੁਸੀਂ ਉਹਨਾਂ ਦੀ ਆਲੋਚਨਾ ਕਰਦੇ ਸੀ, ਅੱਜ ਉਹ ਲੋਕ ਹਮਦਰਦੀ ਲੈ ਰਹੇ ਨੇ ਇਹਨਾਂ ਮਸਲਿਆਂ ਨੂੰ, ਸੁਖਬੀਰ ਸਿੰਘ ਬਾਦਲ ਜਾਂ ਹੋਰ ਵੀ ਜਿੰਨੇ ਪੰਥਕ ਲੋਕ ਨੇ। ਸੋ ਸਿੱਖ ਮਸਲਿਆਂ 'ਤੇ ਤਾਂ ਤੁਹਾਡਾ ਵੀ ਸਟਾਂਸ ਕੋਈ ਬਹੁਤਾ ਵੱਖਰਾ ਨਹੀਂ ਹੈ। ਰਹੀ ਗੱਲ ਸੁਖਬੀਰ ਸਿੰਘ ਬਾਦਲ ਦੀ, ਕਹਿੰਦੇ ਕਿ ਸਟੇਜ ਤੇ ਸਟੇਟ ਦੇ ਵਿੱਚ ਬਹੁਤ ਫਰਕ ਹੈ। ਬਿਲਕੁਲ ਤੁਸੀਂ ਸਹੀ ਹੋ, ਪਰ ਇਹ ਜਿਹੜੀ ਸਟੇਟ ਹੈ ਇਹ ਕਿਸੇ ਦੀ ਜੋ ਰਜਿਸਟਰੀ ਵੀ ਨਹੀਂ ਕਰਵਾਈ ਇਸ 'ਤੇ ਕਿ ਇਹੀ ਬੰਦਾ ਚਲਾਊਗਾ। ਕੋਈ ਵੀ ਬੰਦਾ ਜਿਹਨੂੰ ਹੁਣ ਦੇਖੋ, ਭਗਵੰਤ ਮਾਨ ਨੂੰ ਨੋਮੀਨੇਟ ਤਾਂ ਹੋਏ ਨਹੀਂ ਗੇ। ਭਗਵੰਤ ਮਾਨ ਦੇ 92 MLA ਜਿੱਤੇ ਅਤੇ ਉਹਨਾਂ ਨੇ ਵਿਧਾਇਕ ਦਲ ਦਾ ਨੇਤਾ ਭਗਵੰਤ ਮਾਨ ਨੂੰ ਚੁਣ ਲਿਆ, ਉਹਨਾਂ ਦੇ ਵਿਧਾਇਕਾਂ ਨੇ, ਅਤੇ ਮੁੱਖ ਮੰਤਰੀ ਬਣ ਗਏ। ਇਹਦੇ 'ਚ ਕੀ ਹੈ? ਸੋ ਸ਼ੁਰੂਆਤ ਇਹ ਭਗਵੰਤ ਮਾਨ ਨੇ ਕੀਤੀ, ਪਰ ਸੁਖਬੀਰ ਸਿੰਘ ਬਾਦਲ ਨੇ ਇਹਨੂੰ ਜਾਣ ਨਹੀਂ ਦਿੱਤਾ, ਅਜਾਈਂ ਨਹੀਂ ਜਾਣ ਦਿੱਤਾ। ਔਰ ਜਿਹੜੀ ਗੱਲ ਲੋਕਾਂ ਦੀ ਹੈ, ਇੱਥੇ ਇਹ ਗੱਲ ਉਹ ਵੀ ਕਰ ਦਿੰਦਾ ਕਿ ਡਰਾਈਵਰ ਹੋਵੇ ਸ਼ਰਾਬੀ ਦਾਰੂਬਾਜ਼ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਬਾਦਲ ਸਾਹਿਬ, ਜਿਹੜੇ ਮਸਲਿਆਂ ਦੇ ਉੱਤੇ ਤੁਸੀਂ ਲੋਕਾਂ ਨੂੰ ਜਵਾਬਦੇਹ ਸੀ, ਤੁਸੀਂ ਯਾਦ ਕਰੋ ਅਕਾਲੀ ਦਲ ਦਾ ਇਤਿਹਾਸ। ਜਦੋਂ ਅਕਾਲੀ ਦਲ ਲੋਕਾਂ ਦੇ ਮਸਲਿਆਂ ਦੇ ਉੱਤੇ ਕੁਰਬਾਨੀਆਂ ਕਰਦਾ ਸੀ, ਸ਼ਹੀਦੀਆਂ ਦਿੰਦਾ ਸੀ, ਜਦੋਂ ਅਕਾਲੀ ਦਲ ਗੁਰੂ ਘਰਾਂ ਦੇ ਕਬਜ਼ੇ ਛਡਵਾਉਂਦਾ ਸੀ, ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ, ਤੁਸੀਂ ਚੇਤਾ ਕਰੋ ਉਸ ਅਕਾਲੀ ਦਲ ਦਾ ਜਿਹੜਾ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਗ੍ਰਿਫਤਾਰੀਆਂ ਦਿੰਦਾ ਸੀ। ਅੱਜ ਅਕਾਲੀ ਦਲ ਕਿੱਥੇ ਹੈ? ਜਿਹੜਾ ਫੈਡਰਲਿਜ਼ਮ ਦੀ ਗੱਲ ਕਰਦਾ ਸੀ, ਉਹ ਅਕਾਲੀ ਦਲ ਖੁਦ ਅਖੰਡ ਭਾਰਤ ਦੀ ਗੱਲ ਕਰ ਰਿਹਾ ਵਾ ਧਾਰਾ 370 ਦੇ ਮਾਮਲੇ ਦੇ ਵਿੱਚ। ਤੁਸੀਂ ਕਿਸ ਲਹਿਜੇ ਦੇ ਨਾਲ ਤੁਸੀਂ ਇਹ ਗੱਲਾਂ ਕਰਦੇ ਹੋ? ਸੋ ਤੁਹਾਨੂੰ ਲੋਕਾਂ ਨੇ ਜਿਹੜਾ ਵਾ ਉਹ ਮੌਕਾ ਦਿੱਤਾ, ਤੁਸੀਂ ਉਸ ਮੌਕੇ ਦੇ ਵਿੱਚ ਤੁਹਾਡੇ ਤੋਂ ਕੁਛ ਕੁਤਾਹੀਆਂ, ਲਾਪਰਵਾਹੀਆਂ ਹੋਈਆਂ, ਅਤੇ ਤੁਹਾਨੂੰ ਅੱਜ ਲੋਕਾਂ ਨੇ ਮੌਕਾ ਦੂਰੀ ਵਾਰੀ ਨਹੀਂ ਦਿੱਤਾ। ਤਾਂ ਈਵਨ ਕਿ ਆਪੋਜੀਸ਼ਨ ਦੇ ਵਿੱਚ ਬੈਠਣ ਦਾ ਵੀ ਜਿਹੜਾ ਮੌਕਾ ਤੁਹਾਡੇ ਕੋਲੇ 2 ਸਰਕਾਰਾਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਨਹੀਂ ਦਿੱਤਾ, ਤੁਹਾਨੂੰ ਵਿਰੋਧੀ ਧਿਰ ਵੀ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ। ਇਹ ਸੱਚ ਆ, ਇਹਨੂੰ ਮੰਨਣਾ ਪੈਣਾ ਵਾ। ਅਤੇ ਸਟੇਜ ਤੇ ਸਟੇਟ ਦੇਖੋ, ਇਹ ਜਿਹੜੀਆਂ ਸਟੇਜ ਤੇ ਸਟੇਜ ਆ, ਇਹਨੂੰ ਸਾਂਭਣਾ ਇੱਕ ਹੁਨਰ ਦਾ ਕੰਮ ਆ, ਇੱਕ ਕਲਾ ਦਾ ਕੰਮ ਆ, ਇੱਕ ਜ਼ਿੰਮੇਵਾਰਾਨਾ ਭਾਵਨਾ ਦਾ ਕੰਮ ਹੈ। ਸੋ ਤੁਸੀਂ ਇਸ ਗੱਲ ਨੂੰ ਛੱਡ ਦਿਓ। ਠੀਕ ਹੈ, ਭਗਵੰਤ ਮਾਨ ਨੇ ਫੋਟੋ ਸ਼ੇਅਰ ਕਰਕੇ ਕੋਈ ਉਪਲਬਧੀ ਨਹੀਂ ਹਾਸਲ ਕੀਤੀ, ਪਰ ਜੇਕਰ ਤੁਸੀਂ ਵੀ ਕਿਸੇ ਦੇ ਬੀਤੇ ਜ਼ਮਾਨੇ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਹੋ ਅਤੇ ਤੁਸੀਂ ਉਹ ਸਿਆਸਤ ਦੇ ਵਿੱਚ ਪੈਰ ਹੀ ਮਾਰ ਰਹੇ ਹੋ। ਇਹ ਕੋਈ ਚੰਗਾ ਤਰੀਕਾ ਨਹੀਂ ਹੈ। ਔਰ ਲੋਕਾਂ ਦੀ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ, ਲੋਕਾਂ ਨੇ ਇਸ ਹੋਸ਼ੀ ਸਿਆਸਤ ਨੂੰ ਨਕਾਰਿਆ ਵਾ। ਤੁਸੀਂ ਦੋਨਾਂ ਦੇ ਜਾ ਕੇ ਪੇਜਾਂ ਦੇ ਉੱਤੇ ਕਮੈਂਟ ਪੜ੍ਹੋਗੇ ਤਾਂ ਤੁਹਾਨੂੰ ਨਜ਼ਰ ਆਊਗਾ ਕਿ ਲੋਕ ਵਾਕਈ ਦੋਵਾਂ ਆਗੂਆਂ ਨੂੰ ਜਵਾਬਦੇਹ ਕਰ ਰਹੇ ਨੇ, ਅਤੇ ਇਹ ਜਵਾਬਦੇਹੀ ਤੈਅ ਹੋਣੀ ਵੀ ਚਾਹੀਦੀ ਹੈ। ਅਸੀਂ ਪਿਛਲੀਆਂ ਨੂੰ ਭੰਡਣ ਲੱਗ ਪੈਂਦੇ ਹਾਂ, ਅਸੀਂ ਪਿਛਲਿਆਂ ਨੂੰ ਕਹਿਣ ਲੱਗ ਪੈਂਦੇ ਹਾਂ, ਪਰ ਜੇਕਰ ਅਸੀਂ ਉਸੇ ਨਕਸ਼ੇ ਕਦਮ 'ਤੇ ਅਸੀਂ ਖੁਦ ਚੱਲਣਾ ਵਾ ਅਤੇ ਫਿਰ ਅਸੀਂ ਪਿਛਲਿਆਂ ਨੂੰ ਭੰਡਣ ਦਾ ਕੀ ਫਾਇਦਾ? ਫਿਰ ਅਸੀਂ ਉਹਨਾਂ ਨਾਲੋਂ ਜੁਦਾ ਤਾਂ ਨਾ ਹੋਏ ਨਾ ਕੁਛ ਵੀ। ਸੋ ਇਹ ਨਿਘਾਰ ਦਾ ਇੱਕ ਪਤਨ ਦਾ ਇੱਕ ਹੱਦ ਹੈ ਜਿਹੜੀ ਸਾਡੇ ਲੀਡਰ ਟੱਪਦੇ ਜਾਂਦੇ ਆ ਨਿਘਾਰ ਦੀ। ਇਹ ਸਿਆਸੀ ਨਿਘਾਰ ਨਹੀਂ ਹੋਣਾ ਚਾਹੀਦਾ। ਪੰਜਾਬ ਦੀ ਲੜਾਈ ਮੁੱਦਿਆਂ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਪੰਜਾਬ ਦੀ ਲੜਾਈ ਰਿਪੋਰਟ ਕਾਰਡ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਪੰਜਾਬ ਦੀ ਲੜਾਈ ਪਰਫੋਰਮੈਂਸ ਬੇਸਡ ਹੋਣੀ ਚਾਹੀਦੀ ਹੈ। ਚੱਕ ਕੇ ਫੋਟੋਆਂ ਪਾ ਦੇਣੀਆਂ, ਉਹਦੇ ਨਾਲ ਚੁਟਕਲਾ ਸੁਣਾ ਦੇਣਾ, ਤੰਜ਼ ਕਰ ਦੇਣਾ, ਟਕੋਰ ਕਰ ਦੇਣੀ, ਆਲੋਚਨਾ ਕਰ ਦੇਣੀ, ਇਹ ਕਿੱਥੋਂ ਦਾ ਜਿਹੜਾ ਸਲੂਕ ਹੈ, ਕਿੱਥੋਂ ਦਾ ਇਹ ਵਰਤਾਰਾ ਵਾ? ਹਾਂ ਠੀਕ ਹੈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਲੀਡਰ ਨਿੱਜੀ ਜ਼ਿੰਦਗੀ 'ਚ ਕਿਹੋ ਜਿਹੇ ਨੇ। ਇਹ ਲੋਕਾਂ ਦੇ ਦਿਲਚਸਪੀ ਦਾ ਮਸਲਾ ਹੋ ਸਕਦਾ ਵਾ, ਪਰ ਕੀ ਤੁਸੀਂ ਸਿਆਸਤ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਰੋਗੇ? ਲੰਘੇ ਦਿਨੀ ਭਗਵੰਤ ਮਾਨ, ਪਹਿਲਾਂ ਸੁਖਬੀਰ ਸਿੰਘ ਬਾਦਲ, ਪਹਿਲਾਂ ਸੁਖਪਾਲ ਖਹਿਰਾ, ਫਿਰ ਤੁਸੀਂ ਦੇਖੋ ਕਿ ਮਨਪ੍ਰੀਤ ਬਾਦਲ, ਅਤੇ ਹੁਣ ਸੁਖਬੀਰ ਸਿੰਘ ਬਾਦਲ। ਮਾਨ ਸਾਹਿਬ, ਤੁਹਾਨੂੰ ਲੋਕਾਂ ਨੇ ਬੜਾ ਸ਼ਾਨਦਾਰ ਮੌਕਾ ਦਿੱਤਾ, ਔਰ ਇਹਨਾਂ ਲੋਕਾਂ ਨੂੰ ਨਕਾਰ ਕੇ ਦਿੱਤਾ ਕਿ ਭਾਈ ਤੁਸੀਂ ਪਾਸੇ ਹਟੋ, ਅਸੀਂ ਨਵੀਂ ਸਰਕਾਰ ਨੂੰ ਚੁਣਾਂਗੇ, ਅਤੇ ਉਹ ਸਰਕਾਰ ਦੀ ਕਮਾਂਡ ਤੁਹਾਡੇ ਹੱਥ ਦੇ ਵਿੱਚ ਹੈ। ਤੁਸੀਂ ਤੈਅ ਕਰੋ ਕਿ ਇੱਕ ਕਾਨੂੰਨਨ ਪ੍ਰਕਿਰਿਆ ਦੇ ਨਾਲ ਜੋ ਵੀ ਦੋਸ਼ੀ ਹੈ, ਗੁਨਾਹਗਾਰ ਹੈ,
ਉਹਨੂੰ ਸਲਾਖਾਂ ਤੱਕ ਪਹੁੰਚਾਉਣਾ ਵਾ ਜਾਂ ਇਹੋ ਜਿਹੀਆਂ ਹੋਸ਼ੀਆਂ ਪੋਸਟਾਂ ਪਾ ਕੇ ਤੁਸੀਂ ਮਸਲਿਆਂ ਤੋਂ ਧਿਆਨ ਭਟਕਾਉਣਾ ਵਾ। ਇਹ ਤੁਸੀਂ ਤੈਅ ਕਰਨਾ, ਬਾਅਦ ਦੇ ਵਿੱਚ ਲੋਕ ਤੈਅ ਕਰਨਗੇ ਕਿ ਉਹਨਾਂ ਨੇ ਕੀ ਕਰਨਾ ਵਾ। ਪੰਜਾਬ ਦੇ ਵਿੱਚ ਨਸ਼ੇ ਦੇ ਮਸਲੇ, ਬੇਰੁਜ਼ਗਾਰੀ ਦਾ ਮਸਲਾ, ਮਾਈਨਿੰਗ ਦਾ ਮਸਲਾ, ਪੰਜਾਬ ਦੇ ਢਾਂਚੇ ਦਾ ਮਸਲਾ, ਹੜ੍ਹਾਂ ਦੀ ਮਾਰ, ਇਹ ਸਾਰੇ ਇਸ ਵੇਲੇ ਸਰਕਾਰ ਦੀ ਪਹਿਲ ਤੇ ਹੋਣੇ ਚਾਹੀਦੇ ਆ। ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਪੋਸਟ ਪਾ ਕੇ ਤੁਸੀਂ ਉਸ ਪੋਸਟ ਦੇ ਉੱਤੇ ਹੀ ਸਾਰਾ ਧਿਆਨ ਕੇਂਦਰਿਤ ਕਰ ਲਓ। ਅਸਲ ਦੇ ਵਿੱਚ ਤੁਸੀਂ ਮੁੱਦਿਆਂ ਤੋਂ ਲੋਕਾਂ ਨੂੰ ਭਟਕਾ ਰਹੇ ਹੋ। ਇਸ ਤਰ੍ਹਾਂ ਦੀ ਹੋਸੀ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਔਰ ਨੰਗੇ ਸਿਰ ਦੀ ਫੋਟੋ ਕਦੇ ਵੀ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ। ਇੱਕ ਪੰਜਾਬੀ ਦੇ ਵਿੱਚ ਇੱਕ ਕਥਨ ਆ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਤੁਸੀਂ ਦਸਤਾਰ ਤਾਂ ਬੇਸ਼ੱਕ ਨਹੀਂ ਲਾਈ, ਪਰ ਤੁਸੀਂ ਸੁਖਬੀਰ ਬਾਦਲ ਦੀ ਦਸਤਾਰ ਲਾਉਣ ਦੇ ਵਿੱਚ ਕੋਈ ਕਸਰ ਵੀ ਨਹੀਂ ਛੱਡੀ, ਕਿਉਂਕਿ ਤੁਸੀਂ ਉਸ ਨੰਗੇ ਸਿਰ ਦੀ ਫੋਟੋ ਵਾਇਰਲ ਕੀਤੀ ਹੈ, ਜਿਹੜੀ ਕਿਤੇ ਉਹ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਤੋਂ ਕਲਿੱਕ ਹੋ ਗਈ। ਔਰ ਉਹ ਵੀ ਆਪਣੇ ਫਰਜ਼ ਤੋਂ ਜਿਹੜਾ ਉਹ ਤਿਲਕੇ ਉਹਨਾਂ ਨੇ ਵੀ ਇਹ ਜਿਹੜੀ ਸਿੱਖੀ ਰਹੁ ਰੀਤ ਹੈ ਇਹਦਾ ਖਿਆਲ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ। ਪਰ ਘੱਟ ਤੁਸੀਂ ਦੋਨੇ ਨਹੀਂ ਰਹੇ, ਤੁਸੀਂ ਦੋਵਾਂ ਨੇ ਸਿਰੇ ਲਾਤਾ। ਤੁਸੀਂ ਇੱਕ ਅਤੀਤ ਦੇ ਵਿੱਚ ਪਹਿਲਾਂ ਗਿਆ, ਦੂਜਾ ਬਾਅਦ ਦੇ ਵਿੱਚ ਗਿਆ। ਪਰ ਸਾਡੀ ਲੜਾਈ ਇਹ ਨਹੀਂ ਹੈ। ਸਾਡੀ ਲੜਾਈ, ਪੰਜਾਬ ਦੀ ਲੜਾਈ ਪੰਜਾਬੀ ਤੈਅ ਕਰਨਗੇ। ਤੁਸੀਂ ਲੱਖ ਕੋਸ਼ਿਸ਼ ਕਰ ਲਓ ਭਟਕਾਉਣ ਦੀ, ਉਹ ਨਹੀਂ ਭਟਕਣਗੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ